ਗੱਲ ਕਰਦੇ ਹਾਂ ਕਿਸਾਨਾਂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਬਾਰੇ। ਲੰਘੇ ਦਿਨੀ ਜਦੋਂ ਕਿਸਾਨਾਂ ਨੇ ਸਾਰੇ ਮੰਤਰੀਆਂ ਸਾਰੇ ਵਿਧਾਇਕਾਂ ਦੇ ਘਿਰਾਓ ਕਰਨ ਦਾ ਇੱਕ ਜਿਹੜਾ ਪ੍ਰੋਗਰਾਮ ਉਲੀਕਿਆ ਸੀਗਾ, ਉਸ ਦੇ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦਾ ਵੀ ਘਿਰਾਓ ਕੀਤਾ ਗਿਆ। ਚੰਗੀ ਗੱਲ ਇਹ ਹੈ ਕਿ ਉਹਨਾਂ ਨੇ ਕਿਸਾਨਾਂ ਦੇ ਵਿੱਚ ਆ ਕੇ ਗੱਲਾਂ ਬਾਤਾਂ ਸੁਣੀਆਂ, ਪਰ ਕਿਸਾਨਾਂ ਨੇ ਉਹਨਾਂ ਨੂੰ ਮੂੰਹ ਤੇ ਖਰੀਆਂ ਸੁਣਾਈਆਂ। ਉਹਨਾਂ ਨੂੰ ਇੱਥੇ ਤੱਕ ਕਿਹਾ ਕਿ ਤੁਸੀਂ ਮੁੱਕਰ ਚੁੱਕੇ ਹੋ ਤੇ ਤੁਸੀਂ ਜਿਹੜੀ ਕਾਰਪੋਰੇਟ ਲਾਬੀ ਆ ਉਹਦੇ ਹੱਥ ਠੋਕੇ ਬਣ ਕੇ ਰਹਿ ਗਏ ਹੋ। ਇਹ ਪਹਿਲੀ ਮਰਤਬਾ ਨਹੀਂ ਹੈ ਜਦੋਂ ਕੁਲਤਾਰ ਸਿੰਘ ਸੰਧਵਾਂ ਇਸ ਤਰ੍ਹਾਂ ਕਿਸੇ ਪਬਲਿਕ ਇਕੱਠ ਦੇ ਵਿੱਚ ਗਏ ਹੋਣ ਤੇ ਉਹਨਾਂ ਨੇ ਉੱਥੇ ਜਾ ਕੇ ਵੱਡੇ ਵੱਡੇ ਵਾਅਦੇ ਕੀਤੇ ਹੋਣ। ਤੁਹਾਨੂੰ ਯਾਦ ਹੋਣਾ ਬਾਈਬਲ ਕਲਾਂ ਦੇ ਵਿੱਚ ਵੀ ਉਹ ਗਏ ਸਨ, ਜਦੋਂ ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ, ਤਾਂ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ 3 ਮਹੀਨਿਆਂ ਦੇ ਵਿੱਚ ਜੇਕਰ ਇਨਸਾਫ ਨਾ ਮਿਲਿਆ ਤਾਂ ਮੈਂ ਅਹੁਦਾ ਛੱਡ ਦਿਆਂਗਾ। ਪਰ ਅਹੁਦੇ ਤੇ ਤਾਂ ਉਹ ਲਗਾਤਾਰ ਬਰਕਰਾਰ ਨੇ ਤੇ ਇੱਛਾਵਾਂ ਉਹਨਾਂ ਦੀਆਂ ਹੋਰ ਵੀ ਵੱਡੀਆਂ ਹੋ ਸਕਦੀਆਂ ਨੇ। ਕੁਲਤਾਰ ਸਿੰਘ ਸੰਧਵਾਂ ਦੇ ਨਾਲ ਇੱਕ ਗੁੱਸਾ ਤੇ ਗਿਲਾ ਇਹ ਵੀ ਹੈ ਲੋਕਾਂ ਦਾ ਕਿ ਇਸ ਤੋਂ ਪਹਿਲਾਂ ਜਦੋਂ ਉਹ ਸਿਆਸਤ ਦੇ ਵਿੱਚ ਨਹੀਂ ਸਨ ਤਾਂ ਉਹ ਇੱਕ ਸਰਗਰਮ ਸਮਾਜਿਕ ਕਾਰਕੁਨ ਸਨ। ਉਹ ਪਾਣੀਆਂ ਦੇ ਮਾਮਲੇ ਦੇ ਵਿੱਚ ਐਕਟਿਵ ਸਨ। ਉਹ ਫਰੀਦਕੋਟ ਤੇ ਕੋਟਕਪੂਰਾ ਦੇ ਉਸ ਦੇ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਦੇ ਜੋ ਵੀ ਮਸਲੇ ਹੁੰਦੇ ਸਨ, ਉਹਨਾਂ ਮਾਮਲਿਆਂ ਦੇ ਵਿੱਚ ਉਹ ਵੱਧ ਚੜ ਕੇ ਹਿੱਸਾ ਪਾਉਂਦੇ ਸਨ। ਪਰ ਜਦੋਂ ਤੋਂ ਸੱਤਾ ਦੇ ਸਿੰਘਾਸਣ ਦੇ ਵਿੱਚ ਬੈਠੇ, ਸਿੰਘਾਸਣ ਦੇ ਉੱਤੇ ਬਿਰਾਜਮਾਨ ਹੋਏ, ਤਾਂ ਉਹਨਾਂ ਨੇ ਲੋਕਾਂ ਤੋਂ ਟਾਲ ਵੱਟਣੀ ਸ਼ੁਰੂ ਕਰ ਦਿੱਤੀ। ਜਿਹੜੇ ਕੁਲਤਾਰ ਸਿੰਘ ਸੰਧਵਾਂ ਨਹਿਰਾਂ ਦੇ ਪਾਣੀਆਂ ਹਰੀ ਕੇ ਪੱਤਣ ਜਾ ਕੇ ਵੀਡੀਓ ਪਾਉਂਦੇ ਹੁੰਦੇ ਸਨ, ਉਹਨਾਂ ਦੇ ਰਾਜ ਦੇ ਵਿੱਚ ਉਹ ਸਪੀਕਰ ਨੇ ਤੇ ਉਹਨਾਂ ਦੀ ਪਾਰਟੀ ਦੇ ਰਾਜ ਦੇ ਵਿੱਚ ਲੋਕ ਉਹੇ ਜਿਹਾ ਗੰਦਲਾ ਪਾਣੀ ਦੇ ਤੌਰ ਤੇ ਉੱਤੇ ਧਰਨੇ ਲਾ ਰਹੇ ਨੇ। ਜ਼ੀਰੇ ਦਾ ਮਾਮਲਾ ਦੇਖ ਲਓ ਤੁਸੀਂ, ਸਤਲੁਜ ਦੇ ਵਿੱਚ ਜਿਹੜਾ ਗੰਦਾ ਨਾਲਾ ਪੈ ਰਿਹਾ ਉਹਦਾ ਮਾਮਲਾ ਦੇਖ ਲਓ, ਹੋਰ ਕਿੰਨੇ ਵੀ ਮਾਮਲੇ। ਪਰ ਉਹਨਾਂ ਨੇ ਚੁੱਪ ਧਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ, ਇਸ ਕਰਕੇ ਉਹਨਾਂ ਨੂੰ ਖਰੀਆਂ ਸੁਣਨੀਆਂ ਪਈਆਂ। ਲੋਕ ਕਹਿੰਦੇ ਨੇ ਕਿ ਕਿਸਾਨੀ ਧਰਨੇ ਨੇ ਕੀ ਦਿੱਤਾ। ਜਿਹੜਾ ਵੱਡਾ ਧਰਨਾ ਸੀ ਮੋਦੀ ਸਰਕਾਰ ਦੇ ਖਿਲਾਫ, ਉਹਨੇ ਇਹ ਦਿੱਤਾ ਕਿ ਲੋਕ ਹੁਣ ਆਪਣੀ ਆਵਾਜ਼ ਬੁਲੰਦ ਕਰਨ ਲੱਗੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ, ਜਿਨ੍ਹਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਵੀ ਇੱਕ ਔਰਤ ਨੇ ਸਵਾਲ ਕੀਤੇ ਸਨ, ਬੀਬੀ ਨੇ, ਬਜ਼ੁਰਗ ਨੇ ਕਿਹਾ ਸੀ ਕਿ ਇੱਥੋਂ ਆਇਆ ਮੱਤ ਲੈ ਕੇ ਜਾ, ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਵੀ ਘਿਰਾਓ ਹੋਊਗਾ, ਵੱਡਾ ਸਵਾਲ ਹੈ।